ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਵਿਊਅਰਸ ਐਨੂਅਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਂਝ ਜਾਪਦਾ ਹੈ ਕਿ ਬੀਜੇਪੀ ਪੱਛਮੀ ਬੰਗਾਲ ਵਿੱਚ ਹਿੰਦੂ ਮੁਸਲਮਾਨ ਫਸਾਦ ਕਰਾਉਣ ਤੇ ਤੁਲੀ ਹੋਈ ਹੈ ਔਰ ਵਕਫ ਬੋਰਡ ਦੇ ਮੁੱਦੇ ਤੇ ਮੁਰਸ਼ਿਦਾਬਾਦ ਵਿੱਚ ਹੋਈ ਹਿੰਸਾ ਵਿੱਚ ਹਿੰਦੂਤਵੀਆਂ ਦਾ ਹੱਥ ਹੈ ਔਰ ਵੇਖਣਾ ਇਹ ਹੋਵੇਗਾ ਕਿ ਮਮਤਾ ਬੈਨਰਜੀ ਇਸ ਸਾਜ਼ਿਸ਼ ਨੂੰ ਕਿਵੇਂ ਸਫਲ ਬਣਾਉਂਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਹਿੰਦੂਤਵਾ ਦਾ ਦੈਂਤ ਜਿੱਥੇ ਉੱਤਰੀ ਭਾਰਤ ਦੇ ਵੱਡੇ ਹਿੱਸੇ ਨੂੰ ਨਿਗਲ ਚੁੱਕਾ ਹੈ, ਸਾਊਥ ਦੇ ਵਿੱਚ ਆਪਣੇ ਪੈਰ ਪਸਾਰਨ ਦੇ ਲਈ ਪੂਰਾ ਟਿੱਲ ਲਾ ਰਿਹਾ ਹੈ। ਜਿਵੇਂ ਕੇਰਲਾ ਦੇ ਵਿੱਚ ਮੁਸਲਮਾਨਾਂ ਦੇ ਨਾਲ ਟੱਕਰ, ਈਸਾਈਆਂ ਦੇ ਖਿਲਾਫ ਜਾਂ ਉਹਨਾਂ ਨੂੰ ਭੜਕਾਉਣ ਇੱਕ ਦੂਜੇ ਦੇ, ਕੇਰਲਾ ਫਾਈਲਸ ਵਰਗੀਆਂ ਫਿਲਮਾਂ, ਲਵ ਜਿਹਾਦ, ਇਹ ਉਹ ਕੀਤਾ। ਤਮਿਲਨਾਡੂ ਦੇ ਵਿੱਚ ਹਾਲਾਂ ਭਾਰਤੀ ਸੁਪਰੀਮ ਕੋਰਟ ਨੇ ਵੀ ਕਿਹਾ ਜੋ ਗਵਰਨਰ ਉੱਥੇ ਕਰਤੂਤਾਂ ਕਰ ਰਿਹਾ ਉਹਦੇ ਉਹ ਈਵਨ ਕਾਨਸਟੀਟਿਊਸ਼ਨਲ ਕੋਈ ਰਾਈਟ ਵੀ ਨਹੀਂ ਬਣਦਾ। ਲੇਕਿਨ ਉਹ ਰਵੀ ਕੇ ਕੀ ਉਹਦਾ ਨਾਂ ਹੈ, ਉਹ ਪਿਛਲੇ ਦਿਨਾਂ 'ਚ ਕਿਸੇ ਕਾਲਜ ਦੇ ਜਿਹੜਾ ਉਹ ਡਿਗਰੀ ਡਿਸਟਰੀਬਿਊਟ ਕਰਨ ਵਾਲੇ ਫੰਕਸ਼ਨ 'ਚ ਗਿਆ ਤੇ ਉੱਥੇ ਖਲੋ ਕੇ ਸਟੂਡੈਂਟਸ ਨੂੰ ਕਹਿੰਦਾ ਖੜੇ ਹੋ ਕੇ 3 ਵਾਰੀ ਕਹੋ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਹੁਣ ਇੱਕ ਪਾਸੇ ਸਟਾਲਨ ਨੇ ਪੂਰੀ ਪੋਜੀਸ਼ਨ ਲਈ ਹੋਈ ਹੈ ਸੈਂਟਰ ਸਟੇਟ ਰਿਲੇਸ਼ਨਸ ਦੇ ਵੀ ਹਿੰਦੀ ਨੂੰ ਇੰਪਲੀਮੈਂਟ ਨਾ ਹੋਣ ਦੇਣ 'ਚ ਕਿ ਭਾਈ ਇਹ 3 ਲੈਂਗੁਏਜ ਫਾਰਮੂਲਾ ਇੱਥੇ ਨਹੀਂ ਹੈ। ਲੇਕਿਨ ਗਵਰਨਰ ਜਿਹੜਾ ਕਿ ਸੈਕੂਲਰ ਕ੍ਰੈਡੈਂਸ਼ੀਅਲਸ ਦੇ ਨਾਲ ਸਹੁੰ ਚੁੱਕ ਕੇ ਆਉਂਦਾ ਉਹ ਆਪਣਾ ਪੂਰਾ ਟਿੱਲ ਲਾ ਰਿਹਾ। ਔਰ ਤਮਿਲਨਾਡੂ 'ਚ ਕੋਈ ਫੁੱਟ ਹੋਲਡ ਬੀਜੇਪੀ ਨੂੰ ਮਿਲੇ ਇਹਦੇ ਲਈ ਬੀਜੇਪੀ ਨੇ ਈਵਨ ਜਿਹੜੀ ਆਲ ਇੰਡੀਆ ਜਿਹੜੀ DMK ਉਹਨਾਂ ਦੀ ਬ੍ਰੇਕਅਵੇ ਗਰੁੱਪ ਹੀ ਸੀ, ਉਹ ਜੈਲਲਤਾ ਉਹਦੀ ਪ੍ਰੈਜ਼ੀਡੈਂਟ ਰਹੀ ਹੈ, ਹੈੱਡ ਔਰ ਚੀਫ ਮਿਨਿਸਟਰ ਵੀ ਰਹੀ। ਸੋ ਉੱਥੇ ਵੀ ਫੁੱਟ ਹੋਲਡ ਬਣਾਉਣਾ ਚਾਹੁੰਦੇ ਨੇ। ਪਰ ਸਭ ਤੋਂ ਜ਼ਿਆਦਾ ਕਿਉਂਕਿ ਵੈਸਟ ਬੰਗਾਲ ਜਿਹਦੇ 40 ਤੋਂ ਜ਼ਿਆਦਾ MP ਪਾਰਲੀਮੈਂਟ 'ਚ ਨੇ ਔਰ ਮਮਤਾ ਬੈਨਰਜੀ ਉਹਨੇ ਪਾਰਲੀਮੈਂਟਰੀ ਲੈਵਲ 'ਤੇ ਵੀ ਜਿਹੜਾ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਹਾਲਾਂ ਇੱਕ ਸਟੇਜ 'ਤੇ 15-16 ਸੀਟਾਂ ਬੀਜੇਪੀ ਨੇ ਪਾਰਲੀਮੈਂਟ 'ਚ ਲਈਆਂ, ਅਸੈਂਬਲੀ ਦੇ ਵਿੱਚ ਵੀ, ਕਿਉਂਕਿ ਇਹਨਾਂ ਦਾ ਏਜੰਡਾ ਹੀ ਹਿੰਦੂ ਮੁਸਲਿਮ ਹੈ। ਜੇ ਰਾਈਟਿੰਗ ਹੋਏ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਔਰ ਜਿਹੜੀ ਹਿੰਦੂਆਂ ਦੇ ਵਿੱਚ ਇੱਕ ਫੀਅਰ ਪੈਦਾ ਕਰਕੇ ਕਿ ਜੀ ਇਹ ਤਾਂ ਬੱਚੇ ਜੰਮ ਰਹੇ ਨੇ, ਇਹ ਤਾਂ ਫਲਾਣਾ, ਹਾਲਾਂ ਵਿਚਾਰੇ ਗਰੀਬੀ ਦੇ ਮਾਰੇ ਹੋਏ ਮੈਜੋਰਟੀ, ਜਦੋਂ ਅਸੀਂ ਬਿਲੋ ਦਾ ਪਾਵਰਟੀ ਲਾਈਨ ਦੇਖਦੇ ਹਾਂ ਸਭ ਤੋਂ ਜ਼ਿਆਦਾ ਮੁਸਲਮਾਨ ਨੇ, ਉਹਨਾਂ ਨੂੰ ਇਹਨਾਂ ਨੇ ਉੱਠਣ ਹੀ ਨਹੀਂ ਦਿੱਤਾ ਹੈ। ਔਰ ਜਿਹੜੇ UP ਦੇ ਵਿੱਚ ਜਿੱਥੇ 19-20% ਪਾਪੂਲੇਸ਼ਨ ਹੈ, ਮਾੜੇ ਮੋਟੇ ਜਿਨ੍ਹਾਂ ਦੀਆਂ ਕੋਈ ਫੈਕਟਰੀਆਂ ਜਾਂ ਥੋੜ੍ਹੀ ਦਸਤਕਾਰੀ, ਮੁਰਾਦਾਬਾਦ, ਦੂਜੇ ਤੀਜੇ ਹੱਥ ਦੇ ਕੰਮ ਕਰਨ ਵਾਲੇ, ਉੱਥੇ ਉਹ ਬੁਲਡੋਜ਼ਰ ਜਾ ਕੇ ਉਹਨਾਂ ਦੀਆਂ ਬਿਜ਼ਨੈਸਿਸ ਡਿਸਟਰੋਏ ਕਰ ਦਿੰਦੇ ਨੇ। ਜਿਹੜੇ ਮਾੜੇ ਮੋਟੇ ਰੇਹੜੀਆਂ ਤੇ ਤਾਂ ਦੂਜੇ ਤੀਜੇ ਕੰਮ, ਉਹਨਾਂ ਨੂੰ ਇਹ ਕਿ ਜੀ ਆਪਣੇ ਟੈਗ ਲਾ ਕੇ ਰੱਖੋ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਨਾ ਦੱਸੋ, ਔਰ ਉਹਨਾਂ ਦੇ ਖਿਲਾਫ ਪ੍ਰਚਾਰ ਕੇ ਇਹਨਾਂ ਤੋਂ ਸੌਦਾ ਸਮਾਨ ਨਾ ਲਓ। ਪਰ ਮਮਤਾ ਬੈਨਰਜੀ ਜੇ ਕਹਿਣਾ ਹੋਏ ਕਿ ਭਾਰਤ ਦੇ ਵਿੱਚ ਜੇ ਸੈਕੂਲਰ ਜਾਂ ਦੂਸਰਾ ਤਾਂ ਸਿਸਟਮ ਕੀ ਹੋਣਾ ਹੈ, ਲੇਕਿਨ ਮਮਤਾ ਬੈਨਰਜੀ ਨੇ ਇੱਕ ਬੈਲੈਂਸ, ਬ੍ਰਾਹਮਣ ਪਰਿਵਾਰ ਦੀ ਹੈ ਬੈਨਰਜੀਜ਼, ਉਹਨਾਂ 'ਚੋਂ ਨੇ ਪੂਰਾ ਹਿੰਦੂ ਟੈਕਸਟ ਨਾਲ ਜਦੋਂ ਉਹ ਪੂਰਾ ਕੋਈ ਕੋਟ ਕਰਦੀ ਹੈ ਸੰਸਕ੍ਰਿਤ ਤੋਂ ਬਿਹਤਰ ਕੋਈ ਨਹੀਂ ਬੋਲਦਾ। ਲੇਕਿਨ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਹੋਇਆ ਕਿ ਕਿਉਂਕਿ ਵੈਸਟ ਬੰਗਾਲ ਦੇ ਵਿੱਚ ਸ਼ਾਇਦ ਅਸਾਮ ਤੋਂ ਬਾਅਦ ਸਭ ਤੋਂ ਜ਼ਿਆਦਾ ਮੁਸਲਮਾਨ ਨੇ, ਲਗਭਗ 33% ਆਬਾਦੀ ਵੈਸਟ ਬੰਗਾਲ ਦੀ ਮੁਸਲਮਾਨਾਂ ਦੀ ਹੈ, ਮਤਲਬ ਹਰ ਤੀਸਰਾ ਬੰਦਾ ਮੁਸਲਮਾਨ ਹੈ। ਔਰ ਉਹਨੇ ਇੱਕ ਫਾਈਨ ਬੈਲੈਂਸ ਰੱਖਿਆ ਹੋਇਆ। ਉਹਨੇ ਕਿਵੇਂ ਲੈਫਟਿਸਟ ਤੋਂ ਹਕੂਮਤ ਖੋਈ, ਕਿਵੇਂ ਕਾਂਗਰਸ ਦਾ ਵੀ ਉਦੋਂ ਤੱਕ ਐਂਡ ਹੋ ਚੁੱਕਾ ਸੀ ਜਦੋਂ SS ਰੇ ਔਰ ਦੂਜਾ ਬਾਹਰ ਹੋਇਆ, ਫਿਰ ਉਹਨੇ ਆਪਣੇ ਆਪ ਨੂੰ ਕਿਵੇਂ ਮੇਨਟੇਨ ਰੱਖਿਆ ਹੋਇਆ ਹੈ ਪੋਲੀਟੀਕਲੀ। ਔਰ ਇਹਨਾਂ ਨੂੰ ਇਹ ਲੱਗਦਾ ਕਿਉਂਕਿ ਬੰਗਾਲੀ ਕਰੈਕਟਰ ਦੇ ਵਿੱਚ ਵੀ ਕਰਾਊਡ ਮੈਂਟੈਲਿਟੀ ਤਾਂ ਹੈ, ਔਰ ਉਹਨਾਂ ਨੂੰ ਇਹ ਲੱਗਦਾ ਵੀ ਜੇ ਮੁਸਲਮਾਨਾਂ ਦੇ ਖਿਲਾਫ ਐਸਾ ਮਾਹੌਲ ਪੈਦਾ ਹੋ ਜਾਏ ਕਿ ਬੰਗਾਲੀ ਹਿੰਦੂ ਨਿਕਲ ਆਉਣ, ਰਾਈਟਿੰਗ ਹੋ ਜਾਏ, ਤੇ ਪੋਲਰਾਈਜੇਸ਼ਨ 'ਚ ਆਲਰੇਡੀ ਮਮਤਾ ਬੈਨਰਜੀ ਨੂੰ ਤਾਂ ਮੁਸਲਿਮ ਐਪੀਜ਼ਿੰਗ ਤੇ ਇਹ ਉਹਦੇ 'ਤੇ ਟਾਈਟਲ ਆਏ ਹੋਏ ਨੇ। ਹੁਣ ਵਕਫ ਸੋਧ ਐਕਟ ਜਦੋਂ ਪਾਸ ਹੋਇਆ, ਜਿਵੇਂ UP 'ਚ ਤਾਂ ਖੰਗੜ ਹੀ ਨਹੀਂ ਦਿੱਤਾ ਉਹਨੇ, ਯੋਗੀ ਨੇ ਜਿਹੜੇ ਕਾਲੀਆਂ ਪੱਟੀਆਂ ਬਣੀਆਂ ਉਹਨਾਂ ਨੂੰ ਵੀ ਭੇਜ ਦਿੱਤਾ ਕੰਮ। ਹੁਣ ਜ਼ਾਹਿਰ ਹੈ ਵੀ ਪੀਸਫੁਲੀ ਜਿਹੜਾ, ਹਾਲਾਂ ਮਮਤਾ ਬੈਨਰਜੀ ਨੇ ਕਿਹਾ ਵੀ ਮੈਂ ਜਿਹੜਾ ਵਕਫ ਐਕਟ ਹੈ ਬੰਗਾਲ 'ਚ ਲਾਗੂ ਨਹੀਂ ਹੋਣ ਦਿਆਂਗੀ। ਉਹ ਕਾਨਸਟੀਟਿਊਸ਼ਨਲ ਫ੍ਰਿਕਸ਼ਨ ਹੈ, ਹੋਏਗਾ ਨਹੀਂ ਹੋਏਗਾ, ਲੇਕਿਨ ਇਹ ਬਹੁਤ ਵੱਡੀ ਸਟੇਟਮੈਂਟ ਹੈ ਟੂ ਸ਼ੋ ਕਿ ਵੀ ਸਾਡੀ ਸੋਲੀਡੈਰਿਟੀ ਹੈ। ਪਰ ਦੂਸਰੇ ਪਾਸੇ ਪ੍ਰੋਟੈਸਟ ਤਾਂ ਹੋਣੇ ਹੀ ਸੀ, ਹੋਏ ਕਿੰਨੇ ਕੁ ਲੈਵਲ ਦੇ ਉੱਤੇ ਉਹਨਾਂ ਨੇ ਪੀਸਫੁਲ ਹੋਏ ਜਾਂ ਵਾਇਲੈਂਸ ਤਾਂ ਹੋ ਨਹੀਂ ਸਕਦੇ, ਲੇਕਿਨ ਕਿਤੇ ਨਾ ਕਿਤੇ ਪੁਲਿਸ ਨਾਲ ਟਕਰਾਅ ਹੁੰਦਾ। ਤੇ ਮੁਰਸ਼ਿਦਾਬਾਦ ਦੇ ਵਿੱਚ ਇੱਕ ਦੇ ਵਿੱਚ 2 ਹਿੰਦੂ ਮਾਰੇ ਗਏ, ਇੱਕ ਮੁਸਲਮਾਨ ਮਾਰਿਆ ਗਿਆ, ਪੁਲਿਸ ਗੋਲੀ ਨਾਲ ਹੋਇਆ ਜਾਂ ਲਾਠੀ ਚਾਰਜ ਨਾਲ ਹੋਇਆ। ਹੁਣ ਇਸ ਸਭ ਦੇ ਉੱਤੇ ਐਸੀ ਗੰਦੀ ਸਿਆਸਤ ਜਿਹੜੀ ਹੈ ਉਹ
ਸੈਂਟਰ ਲੈਵਲ ਦੇ ਮਿਨਿਸਟਰ ਜਾਂ ਦੂਜੇ ਧਮਕੀਆਂ ਦੇ ਰਹੇ ਨੇ ਕਿ ਅਸੀਂ ਨਾਲ ਲੱਗਦੇ ਝਾਰਖੰਡ ਔਰ ਬਿਹਾਰ 'ਚੋਂ ਹਿੰਦੂਆਂ ਨੂੰ ਲਿਜਾ ਕੇ ਉੱਥੇ ਮੁਸਲਮਾਨਾਂ ਨੂੰ ਸਬਕ ਸਿਖਾਵਾਂਗੇ ਔਰ ਇੱਧਰ ਉੱਧਰ ਔਰ ਪੂਰੇ ਉਹਨਾਂ ਦਾ ਇਹ ਜਿਹੜਾ 500-600 ਚੈਨਲ ਔਰ IT ਸੈੱਲ ਹੈ ਦਿਨ ਰਾਤ ਉਹ ਫੋਟੋਆਂ ਲਾ ਰਹੇ ਨੇ ਜਿਹੜੀਆਂ ਉੱਥੇ ਹੈ ਹੀ ਨਹੀਂ, ਬੰਗਾਲ ਦੀਆਂ ਹੀ ਨਹੀਂ, ਕੋਈ ਪੁਰਾਣੇ 10 ਸਾਲ ਪੁਰਾਣੇ ਕਿਸੇ ਹੋਰ ਥਾਂ ਦੀ ਜਿਹੜੀ ਕੋਈ ਵਾਇਲੈਂਸ ਹੋਈ ਆ ਉਹਨਾਂ ਦੀਆਂ ਨੇ ਔਰ ਇਸ ਦੇ ਤਾਂ ਮਾਰ ਨੇ ਫੇਕ ਨਿਊਜ਼ ਦੇ। ਸੋ ਇਸ ਸਾਰੇ ਦੇ ਚਲਦਿਆਂ ਜਿਹੜਾ ਔਰ ਜਿਹੜਾ ਉਹਨਾਂ ਦਾ BJP ਹੋਲਡਸ ਮਮਤਾ ਬੈਨਰਜੀ ਰਿਸਪੌਂਸਿਬਲ ਫਾਰ ਐਂਟੀ ਹਿੰਦੂ ਵਾਇਲੈਂਸ ਇਨ ਵੈਸਟ ਬੰਗਾਲ। ਹੁਣ BJP ਨੇ ਅਫੀਸ਼ੀਅਲ ਕਿ ਜੀ ਐਂਟੀ ਹਿੰਦੂ ਹੈ। ਯੋਗੀ ਕਹਿ ਰਿਹਾ ਬੰਗਾਲ ਰਾਈਟਰਸ ਗਿਵਨ ਫ੍ਰੀ ਰਨ ਅਲੈਜਿਸ ਯੋਗੀ ਨੇ ਅਟੈਕ ਔਨ ਮਮਤਾ। ਸੋ ਇਸ ਸਾਰੇ ਦੇ ਚਲਦੇ ਆ ਜਿਹੜਾ ਸਾਨੂੰ ਨਹੀਂ ਪਤਾ ਵੀ ਕਿੰਨੀ ਕੁ ਦੇਰ ਮਮਤਾ ਬੈਨਰਜੀ ਆਪਣੀ, ਕਿਉਂਕਿ ਅਲਟੀਮੇਟਲੀ ਉਹ ਪੁਲਿਸ ਫੋਰਸ ਹੋਏ ਦੂਸਰੇ ਹੋਏ ਉਹਨਾਂ 'ਚ ਵੀ ਇੱਕ ਤਬਕਾ ਤਾਂ ਹਿੰਦੂਤਵਾ ਦੇ ਨਾਲ ਐਫੀਲੀਏਟ ਹੋਇਆ ਹੀ ਹੋਇਆ ਹਰ ਪਾਸੇ, ਉਹਨਾਂ ਦੀ ਫੁੱਟ ਹੋਲਡ ਵੀ ਹੈ, ਆਪਣੇ ਰੈਂਟਰ ਲੋਕਾਂ ਨੂੰ ਵੀ ਵਿੱਚ ਭੇਜ ਦਿੰਦੇ ਨੇ। ਪਰ ਮਮਤਾ ਬੈਨਰਜੀ ਵੀ ਇਸ ਗੱਲ ਨੂੰ ਸਮਝਦੀ ਹੈ ਵੀ ਜਿਸ ਦਿਨ ਇਹ ਡਿਫੈਂਸ ਟੁੱਟਿਆ ਮਾਈਨੋਰਟੀਜ਼ ਨੂੰ ਡਿਫੈਂਡ ਕਰਨ ਦਾ, ਬੰਗਾਲ ਦੇ ਵਿੱਚ ਜੋ ਖੂਨ ਖਰਾਬਾ ਹੋਏਗਾ ਉਹਦੇ ਸਾਹਮਣੇ UP ਔਰ ਬਿਹਾਰ ਦਾ ਖੂਨ ਖਰਾਬਾ ਜਿਹੜਾ ਹੈ ਉਹ ਪੇਲ ਹੋ ਜਾਏਗਾ। ਸੋ ਉਹ ਵੀ ਮਜ਼ਬੂਤੀ ਦੇ ਨਾਲ ਕਰ ਰਹੀ ਹੈ ਔਰ ਉਹ ਬਾਰ-ਬਾਰ ਮੁਸਲਮਾਨਾਂ ਨੂੰ ਵੀ ਕਹਿ ਰਹੀ ਹੈ ਵੀ ਤੁਹਾਨੂੰ ਪ੍ਰੋਟੈਸਟ ਕਰਨ ਦੀ ਲੋੜ ਨਹੀਂ, ਮੈਂ ਤੁਹਾਡੀ ਪ੍ਰੋਟੈਕਟਰ ਹੈ, ਮੈਂ ਇਸ ਵਕਫ ਐਕਟ ਨੂੰ ਲਾਗੂ ਨਹੀਂ ਹੋਣ ਦਿਆਂਗੀ ਬੰਗਾਲ ਦੇ ਵਿੱਚ। ਪਰ BJP ਨੂੰ ਇਹ ਲੱਗਦਾ ਹੈ ਕਿ ਵੀ ਇੱਕ ਵਾਰ ਬੰਗਾਲ ਦਾ ਕਿਲਾ ਮਮਤਾ ਬੈਨਰਜੀ ਦਾ ਤੋੜ ਦਿਓ, ਫਿਰ 40-42 ਸੀਟਾਂ ਪਾਰਲੀਮੈਂਟ ਦੀਆਂ ਔਰ ਬੰਗਾਲ ਦੀ ਸਰਕਾਰ ਔਰ ਦੂਜਾ ਇਹ ਸਾਰੀ ਉਹਨਾਂ ਦੇ ਕੋਲ ਹੋਏਗੀ। ਸੋ ਉਸ ਨਫ਼ਰਤ ਨੂੰ ਇਸ ਹੱਦ ਤੱਕ ਇਹ ਲਿਜਾ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਦੇਸ਼ ਪੰਜਾਬ 1849 ਸਾਨੂੰ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਧਰਮ ਸਿੰਘ ਜੀ, ਸੋਨਮਲ ਜੀ, ਮਨਜੂਰ ਕੋਇਨੂਰ ਜੀ, ਪਾਲ ਸਿੰਘ ਜੀ, ਸੁਖਜੀਵਨ ਬੱਚੂ ਜੀ, ਨਰਿੰਦਰ ਸਿੰਘ ਜੀ ਐਂਡ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਔਰ ਨਸਰੀਨ ਲਿਆਜ਼ ਜੀ। ਯੂਨਿਟੀ ਇਜ਼ ਮੋਸਟ ਇੰਪੋਰਟੈਂਟ ਫॉर ਦਾ ਅਚੀਵਮੈਂਟ ਆਫ ਖਾਲਿਸਤਾਨ ਕਿਹਾ ਇਹਨਾਂ ਨੇ। ਨਸਰੀਨ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਅਲਟੀਮੇਟਲੀ ਯੂਨਾਈਟ ਹੋ ਕੇ ਹੀ ਕੁਝ ਹਾਸਲ ਕੀਤਾ ਜਾ ਸਕਦਾ। ਬਿਲਕੁਲ। ਮੁਹੰਮਦ ਜਾਕੂਬ ਜੀ ਵੀ ਆਏ ਨੇ, ਕਹਿੰਦੇ ਹਾਜ਼ਰ जनाब डॉक्टर साहब और नीलम साहिबा जी, मौसम बहुत ज़बरदस्त था। उम्मीद था आपने जी इंजॉय किया होगा। हाँ जी बिल्कुल। नहीं जी बहुत फर्स्ट क्लास रियल स्प्रिंग आजकल है। हाँ जी चल रहा है। और कहते प्रेयर दे विच भी मुलाकात होवेगी। और इसी तरह बसरा जी भी फिर हाँ जी इसी तरह मुहम्मद जी कहते ने कि खालसा खालिस्तान जिंदाबाद कहते हैं। और इंदरजीत सिंह जी भी और फिर इसी तरह हाँ जी इंदरजीत सिंह कहते हैं कि वाहिगुरू जी का खालसा वाहिगुरू जी की फतेह। SB 509 ट्रांसनेशनल रिप्रेशन बिल नेक्स्ट हियरिंग ऑन 4/21 एट सैक्रामेंटो। HAF भोपाल रोकਣ ਲਈ ਸਾਰੇ ਕਹਿੰਦੇ ਪਹੁੰਚੋ ਜੀ। ਹਾਂ ਬਿਲਕੁਲ ਅਸੀਂ ਐਂਡੋਰਸ ਕਰਦੇ ਹਾਂ ਕਿ ਭਾਈ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਕੋਹਾਨਾ ਜਿਹੜੀ ਇਹਨਾਂ ਦੀ ਹਿੰਦੂਤਵੀ ਆਰਗੇਨਾਈਜੇਸ਼ਨ ਹੈ ਉਹ ਪੂਰੇ ਲੱਗੇ ਹੋਏ ਨੇ, ਉਹਨਾਂ ਨੇ ਕੋਈ ਮੌਕਾ ਹੱਥੋਂ ਜਾਣ ਨਹੀਂ ਦੇਣਾ। ਸੋ ਵੱਡੀ ਗਿਣਤੀ 'ਚ ਪ੍ਰੈਜ਼ੈਂਸ ਆਪਣਿਆਂ ਦੀ ਉੱਥੇ ਹੋਣੀ ਚਾਹੀਦੀ। ਬਿਲਕੁਲ। ਰਾਜਵਿੰਦਰ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਮਨਜੂਰ ਕੋਇਨੂਰ ਜੀ ਵੀ, ਫਿਰ ਮੁਹੰਮਦ ਜੋਨਸ ਜੀ ਕਹਿੰਦੇ हमारी ख्वाहिश है कि पंजाब कहते ਜਿਹੜਾ ਪੁਰਾਣਾ ਸੀ ਅਮੀਰ ਸੀ ਉਹ ਵਾਲਾ ਫਿਰ ਸਾਨੂੰ ਮਿਲੇ ਤੇ ਜਿਹੜੇ ਸਾਡੇ 1 ਰੁਪਿਆ ਸੀ ਔਰ 13 ਜਿਹੜੇ ਸੀ UK ਦੇ ਪਾਉਂਡ, ਕਹਿੰਦੇ ਅਮੀਰ ਜਿਹੜਾ ਆਪਣਾ ਮੁਲਕ ਹੈ ਫਿਰ ਦੁਬਾਰਾ ਸਾਨੂੰ ਮਿਲੇ, ਆਪਾਂ ਵੇਖੀਏ। ਔਰ ਕਰਮ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ, ਨੀਲਮ ਕੌਰ ਜੀ ਐਂਡ ਦ ਰੈਸਟ ਆਫ TV4 ਟੀਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਗ੍ਰੇਟ ਸ਼ੋ ਲਾਈਕ यूजली। और जावेद बब्बर व्लॉग्स भी खालसा जिंदाबाद कहते हैं। गुरविंदर मान जी भी, निहंग सिंह जी भी और मोहम्मद जॉनस जी कहते पंजाब के लोग कैसे मज़हब के वजह से नहीं पहुँचे, नहीं पता नहीं इन्हों का कहने का की मतलब है। और फिर नुप्पा जी कहते हैं जदों ट्रांसनेशनल रिप्रेशन बिल पास होया तो विरोध करने वाले तो किसी ने वाइट हाउस विच सवाल ही नहीं पुछया ते तुहानूं कहंदे की तकलीफ है कि तुसीं अमेरिका दे सोयल ते कतले आम करवाना चाहते हो। मैं क्या इंडिया नूं कहा इन्हां ने जां हिंदू तमियां नूं कहा। और गुरप्रीत सिंह जी भी और इसी तरह डॉक्टर परमजीत सिंह समरा जी भी
ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਵੀਰ ਸਿੰਘ ਬਰਾੜ ਜੀ ਵੀ, ਫਿਰ ਇਸੇ ਤਰ੍ਹਾਂ ਪੰਨੂ ਜੀ ਵੀ, ਐਮ ਕੌਰ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ ਵੀ, ਕੁਲਦੀਪ ਕੌਰ ਜੀ ਵੀ, ਰਿਸ਼ੀ ਭਾਰਤਵਾਜ ਜੀ ਵੀ ਆਏ ਨੇ ਔਰ ਰਣਬੀਰ ਸਿੰਘ ਜੀ। ਭਾਰਤਵਾਜ ਜੀ ਨੂੰ ਜਿਹੜਾ ਸ਼ਾਮ ਨੂੰ ਥੋੜੀ ਬਹੁਤ ਜਿਹੜੀ ਹੈ ਉਹ ਤਕਲੀਫ ਹੁੰਦੀ ਹੈ ਤੇ ਉਹ ਫਿਰ ਦਵਾਈ ਲੈ ਕੇ ਉਹਨਾਂ ਦਾ ਦਰਦ ਠੀਕ ਹੋ ਜਾਂਦਾ ਹੈ, ਆਰਾਮ ਨਾਲ ਸੌਂਦੇ ਨੇ। ਬਿਲਕੁਲ। ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਸਿੱਖ ਜਿਹੜੇ ਨੇ ਉਹ ਇੰਡੀਆ ਦਾ ਹਿੱਸਾ ਨੇ, ਮੁਸਲਿਮ ਜਿਹੜੇ ਨੇ ਉਹ ਤਾਂ ਆਪਣੇ ਆਪ ਨੂੰ ਜਿਹੜਾ ਉਹ ਉਮਤ ਦਾ ਹਿੱਸਾ ਸਮਝਦੇ ਨੇ, ਉਮਾ ਦਾ। ਇਸ ਲਈ ਪਾਕਿਸਤਾਨ ਹੋਇਆ, ਖਾਲਿਸਤਾਨ ਤਾਂ ਕਦੇ ਨਹੀਂ ਬਣਨਾ। ਕੋਈ ਨਹੀਂ ਭਾਰਤਵਾਜ ਜੀ, ਤੁਸੀਂ ਵੀ ਇੱਥੇ ਹੀ ਰਹਿਣਾ, ਤੁਹਾਨੂੰ ਜ਼ਰੂਰ ਦਿਖਾਵਾਂਗੇ ਔਰ ਤੁਹਾਨੂੰ ਅਸੀਂ ਐਜ਼ ਏ ਸਪੈਸ਼ਲ ਮਹਿਮਾਨ, ਫਿਰ ਤੁਸੀਂ ਉਦੋਂ ਕਿਹਾ ਕਰੋਗੇ ਕਿ ਜੀ ਮੈਂ ਲਾਈਕ ਵੀ ਕਰਦਾ ਸੀ TV 84 ਦੇ ਪ੍ਰੋਗਰਾਮ ਨੂੰ, ਪਹਿਲੀ ਲਾਈਕ ਮੈਂ ਹੀ ਕਰਦਾ ਸੀ ਔਰ ਦੇਖੋ ਮੈਂ ਪਾਰਟਿਸਿਪੇਟ ਕਰਦਾ ਸੀ, ਮੈਂ ਤਾਂ ਜਾਣ ਕੇ ਆਪੋਜ਼ਿਟ ਸਾਈਡ ਤੋਂ ਡਿਬੇਟ ਕਰਦਾ ਸੀ ਤਾਂ ਕਿ ਇਹਦੇ ਵਿੱਚ ਪ੍ਰੋਗਰਾਮ 'ਚ ਇੰਟਰਸਟ ਪੈਦਾ ਹੋਵੇ। ਸੋ ਤੁਹਾਡੇ ਆਉਣ ਦੇ ਨਾਲ ਇਹ ਜਿਹੜਾ ਯੱਗ ਹੈ ਕੰਪਲੀਟ ਹੋ ਜਾਂਦਾ, ਕਿਉਂਕਿ ਤੁਹਾਡੇ ਬਿਨਾਂ ਰੌਣਕ ਵੀ ਨਹੀਂ ਲੱਗਦੀ। ਰਣਬੀਰ ਸਿੰਘ ਜੀ ਕਹਿੰਦੇ ਨੇ ਫਤਿਹ ਬੁਲਾ ਕੇ, ਕਹਿੰਦੇ ਕਿ ਡਾਕਟਰ ਸਾਹਿਬ ਨੀਲਮ ਕੌਰ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖਣ ਔਰ ਹਮੇਸ਼ਾ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਵੀ ਬਸ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਸਮਾਂ ਆਵੇ ਕਿ ਆਪਣਾ ਖਾਲਿਸਤਾਨ ਬਣੇ ਤੇ ਆਜ਼ਾਦ ਫਿਜ਼ਾ 'ਚ ਕਹਿੰਦੇ ਆਨੰਦ ਮਾਣੀਏ ਤੇ ਨਾਨਕ ਸ਼ਾਹੀ ਪ੍ਰਣਾਇ ਜਿਹੜਾ ਲਾਗੂ ਰਣਬੀਰ ਸਿੰਘ ਜੀ ਬਿਲਕੁਲ ਇਵੇਂ ਹੀ ਸਤਿਗੁਰੂ ਕਰਨ। ਪਰ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਵੀ ਸਾਡਾ ਸਭ ਦਾ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਵੰਡੇ ਦਾ, ਆਪਣੇ ਹਿੱਸੇ ਦਾ ਯੋਗਦਾਨ ਵੀ ਪਾਈਏ ਕਿਸੇ ਪਾਸਿਓਂ ਵੀ। ਹਾਂਜੀ। ਫਿਰ ਇਸੇ ਤਰ੍ਹਾਂ ਕਹਿੰਦੇ ਨੇ ਨਿਹੰਗ ਸਿੰਘ ਜੀ, ਕਹਿੰਦੇ ਐਬਸੋਲੂਟਲੀ ਗ੍ਰੇਟ ਸ਼ੋ, ਰੀਅਲੀ ਸੱਚੋ ਸੱਚ, ਐਕਸਲੈਂਟ ਐਨਾਲਿਸਿਸ। ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ। ਔਰ ਸ਼ਾਬਲੇ ਜੀ ਕਹਿੰਦੇ ਸੋ ਗ੍ਰੇਟ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਕ ਮਠਾਰੂ ਜੀ ਵੀ, ਸੂਨ ਖਾਲਿਸਤਾਨ ਔਨ ਵਰਲਡ ਮੈਪ, ਵਾਹਿਗੁਰੂ ਬਲੈਸ ਖਾਲਿਸਤਾਨ। ਔਰ ਰਾਜਨਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਬਾਬਾ ਜੀ ਬਾਕੀ ਦੇਸ਼ਾਂ ਦੇ ਸਕੂਲਾਂ ਵਿੱਚ ਤਾਂ ਬੱਚਿਆਂ ਨੂੰ ਸਾਇੰਸ, ਨਵੀਂ ਟੈਕਨੋਲੋਜੀ ਬਾਰੇ ਦੱਸਿਆ ਜਾਂਦਾ ਔਰ ਭਾਰਤ ਦੇ ਸਕੂਲਾਂ ਵਿੱਚ ਟੀਚਰ ਬੱਚਿਆਂ ਨੂੰ ਇਹ ਦੱਸ ਰਹੇ ਨੇ ਕਿ ਗਾਂ ਦੇ ਗੋਬਰ ਨਾਲ ਸਕੂਲ ਦਾ ਕਮਰਾ ਕਿਵੇਂ ਠੰਡਾ ਕਰਦਾ। ਹਾਂ ਬਿਲਕੁਲ। ਜਾਂ ਇਹ ਦੱਸਦੇ ਨੇ ਵੀ ਅਜੇ ਵੀ ਕਾਂ ਪਿਆਸਾ ਹੈ, ਉਹਨੇ ਕਿਵੇਂ ਰੋੜੇ ਚੁੱਕ ਕੇ ਉਹਦੇ 'ਚ ਪਾਉਣੇ ਨੇ, ਪਾਣੀ ਉੱਤੇ ਆਉਣਾ ਹੈ। ਔਰ ਇਸ ਤਰ੍ਹਾਂ ਸ਼ਾਬਲੇ ਕਹਿੰਦੇ ਬੜੀ ਜਲਦੀ ਕਹਿੰਦੇ ਖਾਲਿਸਤਾਨ ਵਿਲ ਬੀ ਅਪੇਅਰ ਫਰੋਮ ਵਾਗਾ ਤੋਂ ਕਹਿੰਦੇ ਜਮਨਾ ਨਦੀ ਤੱਕ। ਬਿਲਕੁਲ। ਔਰ ਬਲਜੀਤ ਵਰਾਜ ਜੀ ਵੀ, ਜਸਪਾਲ ਸਿੰਘ ਖੈਲੇ ਜੀ ਵੀ, ਫਿਰ ਅਮਨ ਸਿੰਘ ਜੀ ਵੀ, ਸਤਨਾਮ ਔਜਲਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਵੀ ਕਹਿੰਦੇ ਹੈਲੋ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ ਜੀ। ਡਾਕਟਰ ਸਾਹਿਬ ਟਰੰਪ 4 ਸਾਲ ਮੁਸ਼ਕਲ ਦੇ ਹੈ, USA ਨੂੰ ਚਾਈਨਾ ਨਾਲ ਪੰਗਾ ਨਹੀਂ ਲੈਣਾ ਚਾਹੀਦਾ, ਇਸ ਨਾਲ ਕਹਿੰਦੇ ਥਰਡ ਵਾਰ ਜਿਹੜੀ ਹੈ ਹੋ ਸਕਦੀ ਹੈ। ਬਿਲਾਲ ਅਹਿਮਦ ਜੀ, ਮੈਨੂੰ ਇਹ ਲੱਗਦਾ ਕਿ ਵੀ ਇਹ ਨੀਤੀ ਜਿਹੜੀ ਚਾਈਨਾ ਨੂੰ ਘੇਰਨ ਦੀ ਹੈ, ਇਹ ਪੁਰਾਣੇ ਐਡਮਿਨਿਸਟ੍ਰੇਸ਼ਨਸ ਦੇ ਵੇਲੇ ਹੀ ਓਬਾਮਾ ਦੇ ਪੀਰੀਅਡ 'ਚ ਸ਼ੁਰੂ ਹੋ ਗਈ ਸੀ। ਇਨਫੈਕਟ ਜਦੋਂ ਚਾਈਨਾ ਮਿਲੀਟੈਰੀਲੀ ਔਰ ਇਕਨੋਮਿਕਲੀ ਇੱਕ ਸਟਰੋਂਗ ਪਾਵਰ ਬਣ ਕੇ ਉੱਭਰ ਰਿਹਾ ਸੀ। ਵਰਲਡ ਵਾਰ ਤਾਂ ਕਿਉਂਕਿ ਸਾਰੇ ਹੀ ਨਿਊਕਲੀਅਰ ਨੇ, ਉਸ ਦੇ ਚਾਂਸਿਸ ਤਾਂ ਨਹੀਂ ਨੇ। ਇਸ ਵੇਲੇ ਵਾਰ ਆਫ ਨਰਵਸ ਹੈ, ਇੱਕ ਦੂਸਰੇ ਦੇ ਉੱਤੇ ਪ੍ਰੈਸ਼ਰ ਪਾਉਣ ਦੀ ਲਾਈਨ ਹੈ। ਪਰ ਅਲਟੀਮੇਟਲੀ ਮਕਸਦ ਚਾਈਨਾ ਨੂੰ ਕੰਟੇਨ ਕਰਨ ਦਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦਾ ਐਜ਼ ਏ ਐਮਪਾਇਰ, ਜਿਹੜਾ ਅਮਰੀਕਨ ਐਮਪਾਇਰ ਯੂਨੀਕ ਸੀ, ਉਸ ਦਾ ਕਿਤੇ ਨਾ ਕਿਤੇ ਡਿਕਲਾਈਨ ਸ਼ੁਰੂ ਹੋ ਗਿਆ। ਹਾਲਾਂ ਅਮਰੀਕਨ ਇੰਸਟੀਟਿਊਸ਼ਨਸ ਬਹੁਤ ਸਟਰੋਂਗ ਨੇ, ਬਹੁਤ ਵਕਤ ਲੱਗੇਗਾ ਜਦੋਂ ਤੱਕ ਕਿ ਕੋਈ ਹੋਰ ਪਾਵਰ ਬਰਾਬਰ ਦੀ ਜਗ੍ਹਾ 'ਤੇ ਆਏਗੀ, ਲੇਕਿਨ ਆਲਰੇਡੀ ਜਿਹੜੀ ਹੈ ਉਸ ਦਾ ਡਿਕਲਾਈਨ ਸ਼ੁਰੂ ਹੋ ਗਿਆ। ਔਰ ਇਹ ਬਹੁਤ ਸਾਰੇ ਚੈਲੰਜਸ ਨੇ ਜਿਹੜੇ ਜਿਸ ਦਾ ਅਫਸੋਸ ਸਾਨੂੰ ਇਹ ਹੈ ਵੀ ਜਿਹੜੀ ਇੱਕ ਗਲੋਬਲ ਵਿਲੇਜ ਵਾਂਗ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਡਿਵੈਲਪ ਹੋ ਰਹੀਆਂ ਸੀ, ਉਹਨਾਂ ਦਾ ਵੀ ਥੱਲਾ ਨਾਲ ਦੀ ਨਾਲ ਲੱਗਣਾ ਸ਼ੁਰੂ ਹੋ ਗਿਆ। ਔਰ ਗੁਰਵਿੰਦਰ ਕੌਰ ਜੀ ਵੀ, ਬਿਲਾਲ ਜੀ ਕਹਿੰਦੇ ਨੇ ਕਿ ਸੈਕੰਡ ਵਰਲਡ ਵਾਰ ਦੀ ਵਜ੍ਹਾ ਵੀ USA ਦੇ ਤਰਫ ਹੀ ਹੈ ਔਰ 1930 ਤੋਂ 1935 ਵਿੱਚ ਗ੍ਰੇਟ ਡਿਪਰੈਸ਼ਨ ਸੈਕੰਡ ਵਰਲਡ ਵਾਰ ਦੀ ਵਜ੍ਹਾ ਬਣੀ ਹੈ। ਅੱਜ ਦੀ ਜਿਹੜੀ ਦੁਨੀਆ ਵਿੱਚ ਬਿਜ਼ਨਸ ਦਾ ਨੁਕਸਾਨ ਹੋਇਆ ਉਹ ਕਹਿੰਦੇ ਨੇ ਬਰਦਾਸ਼ਤ ਨਹੀਂ ਹੋ ਸਕਦਾ। ਔਰ ਇਸੇ ਤਰ੍ਹਾਂ ਫਿਰ ਇੰਦਰਵੀਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇਨਫਿਨਿਟੀ ਆਫ ਵਨਨੈਸ ਕਹਿੰਦੇ ਨੇ ਕਿ ਇਸਲਾਮ ਹੀ ਹੱਕ ਮਜ਼ਹਬ ਹੈ ਔਰ ਸਿੱਖਿਜ਼ਮ ਬੜੀ ਬਾਤਿਲ ਹੈ
अल्लाह आपको हदायत दे। पता नहीं की कहना चाहते हैं, आई एम सॉरी अबाउट दैट। और सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@TV84.TV ते असीं अपना प्रोग्राम लैके फिर दोबारा तुहाडे सामने मुकावांगे। तद तक लिए मैनू ते अपना सुना गया दो। देखते रहो TV84 बुला दो फतेह। वाहिगुरू जी का खालसा वाहिगुरू जी की फतेह। रब राखा।